we will be satisfied only if guilty held accountable, US envoy. ਅਸੀਂ ਉਦੋਂ ਹੀ ਸਾਡੀ ਤਸੱਲੀ ਹੋਏਗੀ ਜਦੋਂ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਵੇ। ਸਿਰਫ ਗੱਲਾਂ ਨਾਲ ਨਹੀਂ ਸਰਨਾ ਕਿ ਅਸੀਂ ਦੁਬਾਰਾ ਨਹੀਂ ਕਰਾਂਗੇ। US can't compromise on criminal activity whether it comes from an enemy or a close friend. The ambassador also said there is too much at stake for India and US to not get this case right. ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਅਮਰੀਕਾ ਵੱਲੋਂ ਭਾਰਤ ਨੂੰ ਲਗਾਤਾਰ ਰਗੜਾ ਦਿੱਤਾ ਜਾ ਰਿਹਾ ਹੈ ਔਰ ਅਮਰੀਕਾ ਦੇ ਭਾਰਤ ਵਿੱਚ ਐਂਬੈਸਡਰ ਐਰਿਕ ਗਾਰਸਾਟੀ ਨੇ ਟਾਈਮਸ ਆਫ ਇੰਡੀਆ ਨੂੰ ਇੱਕ ਇੰਟਰਵਿਊ ਵਿੱਚ ਦਿੱਤੇ ਜਿਹੜੇ ਇੰਟਰਵਿਊ ਵਿੱਚ ਕਿਹਾ ਹੈ ਕਿ ਜੋ ਕੁਝ ਭਾਰਤ ਨੇ ਅਮਰੀਕਾ ਦੀ ਧਰਤੀ ਤੇ ਕੀਤਾ ਹੈ ਇਹ ਬਰਦਾਸ਼ਤਯੋਗ ਨਹੀਂ ਹੈ ਔਰ ਅਮਰੀਕੀ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਨੇ ਔਰ ਮੈਂ ਗੱਲਾਂ ਨਾਲ ਨਹੀਂ ਸਰਨਾ ਜਿੰਨੀ ਦੇਰ ਦੋਸ਼ੀ ਜਿਹੜੇ ਨੇ ਉਹ ਕਟਹਿਰੇ ਵਿੱਚ ਖੜੇ ਨਹੀਂ ਕੀਤੇ ਜਾਂਦੇ ਅਮਰੀਕਾ ਦੀ ਤਸੱਲੀ ਨਹੀਂ ਹੋਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਇੰਡੀਅਨ ਮੀਡੀਆ 'ਚ ਵੀ ਜਿਹੜੇ ਥੋੜ੍ਹੇ ਬਹੁਤ ਇੰਡੀਅਨ ਨੈਸ਼ਨਲਿਸਟ ਨੇ, ਹਿੰਦੂਤਵੀ ਨਹੀਂ ਨੇ, ਉਹ ਇਹ ਕਹਿ ਰਹੇ ਨੇ ਕਿ ਵੀ ਇਹ ਮੋਦੀ ਔਰ ਇਸ ਦਾ ਜੈ ਸ਼ੰਕਰ ਔਰ ਅਜੀਤ ਡੋਵਲ ਦਾ ਬ੍ਰਿਕਸ ਮੀਟ ਦੇ ਵਿੱਚ ਜਾਣਾ, ਚੀਨ ਅੱਗੇ ਸਰੈਂਡਰ ਕਰਨਾ ਔਰ ਇਹ ਸਾਰੇ ਤੋਂ ਅਮਰੀਕਾ ਪੂਰੀ ਤਰ੍ਹਾਂ ਨਾਖੁਸ਼ ਹੈ ਕਿਉਂਕਿ ਬ੍ਰਿਕਸ ਅਲਟੀਮੇਟਲੀ ਜਿਹੜਾ ਹੈ ਉਹ ਉਹਨਾਂ ਤਾਨਾਸ਼ਾਹਾਂ ਦਾ ਸਮੂਹ ਹੀ ਬਣ ਰਿਹਾ ਔਰ ਇਸ 'ਚੋਂ ਈਵਨ ਅੱਗੋਂ 4 ਮੁਲਕਾਂ ਦੇ ਇੱਕ ਹੋਰ ਅਲਾਇੰਸ ਦੀ ਖਬਰ ਜਿਸ ਨੂੰ ਲੈ ਕੇ ਦਾ ਹਿਲ ਨੇ ਔਰ ਕਾਰਨੇਗੀ ਐਂਡੋਮੈਂਟ ਆਫ ਇੰਟਰਨੈਸ਼ਨਲ ਪੀਸ ਵਗੈਰਾ ਨੇ ਵੀ ਕਮੈਂਟ ਕੀਤਾ ਜਿਸ ਬਲਾਕ ਦੇ ਵਿੱਚ ਰਸ਼ੀਆ, ਚਾਈਨਾ, ਨਾਰਥ ਕੋਰੀਆ ਔਰ ਈਰਾਨ ਜਿਹਨੂੰ ਇਹਨਾਂ ਨੇ ਈਵਲ ਐਕਸੈਸ ਕਹਿਣਾ ਸ਼ੁਰੂ ਕੀਤਾ ਇਹ ਨੇ ਔਰ ਇਹ ਚਾਰੋਂ ਹੀ ਜਿਹੜੇ ਨੇ ਉਸ ਬ੍ਰਿਕਸ ਦਾ ਵੀ ਹਿੱਸਾ ਨੇ। ਇਸ ਨੂੰ ਲੈ ਕੇ ਜਿਹੜਾ ਆਲਰੇਡੀ ਡਿਬੇਟ ਔਰ ਦੂਸਰੀ ਚੱਲ ਰਹੀ ਹੈ ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਸ ਬ੍ਰਿਕਸ ਮੀਟ ਤੋਂ ਬਾਅਦ ਫੌਰਨ ਹਾਲਾਂ ਜਦੋਂ ਪਹਿਲਾਂ ਇੰਡੀਅਨ ਟੀਮ ਅਮਰੀਕਾ ਦੀ ਧਰਤੀ 'ਤੇ ਸੀ ਔਰ ਉਹੀ ਸਪੋਕਸਪਰਸਨ ਸਟੇਟ ਡਿਪਾਰਟਮੈਂਟ ਦੇ ਨੇ ਕਿਹਾ ਸੀ ਵੀ ਅਸੀਂ ਸੈਟਿਸਫਾਈਡ ਹੈ ਜਿਹੜੀ ਪ੍ਰੋਗਰੈਸ ਇੰਡੀਅਨ ਇਨਵੈਸਟੀਗੇਸ਼ਨ ਟੀਮ ਨੇ ਦਿੱਤੀ, ਪਰ ਉਦੋਂ ਤੱਕ ਇਹ ਸ਼ਾਇਦ ਹੋ ਸਕਦਾ ਵੀ ਇਹਨਾਂ ਨੇ ਮੰਨ ਲਿਆ ਸੀ ਕਿ ਵਿਕਾਸ ਯਾਦਵ ਹੈ ਔਰ ਲੇਕਿਨ ਇਸ ਤੋਂ ਬਾਅਦ ਜਦੋਂ ਇਹ ਖਬਰ ਆਈ ਕਿ ਜੀ ਉਹਨੂੰ ਤਾਂ ਫਰੌਤੀ ਦੇ ਮਾਮਲੇ 'ਚ ਦਸੰਬਰ ਦੇ ਵਿੱਚ ਫੜ ਲਿਆ ਸੀ ਔਰ ਅਪ੍ਰੈਲ 'ਚ ਉਹਦੀ ਜ਼ਮਾਨਤ ਹੋ ਗਈ, ਹੁਣ ਕਿੱਥੇ ਹੈ ਅਤੇ ਕੀ ਹੈ ਕੀ ਨਹੀਂ, ਉਸ ਤੋਂ ਅਮਰੀਕਾ ਨੂੰ ਲੱਗਾ ਵੀ ਡਿਲੀ ਡੈਲਿੰਗ ਹੈ। ਪਰ ਉਸ ਤੋਂ ਵੀ ਜ਼ਿਆਦਾ ਜੋ ਬ੍ਰਿਕਸ ਦੇ ਵਿੱਚ ਜਾ ਕੇ ਜੋ ਮੋਦੀ ਐਂਡ ਕੰਪਨੀ ਔਰ ਐਸ ਜੈ ਸ਼ੰਕਰ ਦੀ ਵੀ ਜਿਹੜੀ ਬਿਆਨਬਾਜ਼ੀ ਹੈ ਉਸ ਤੋਂ ਅਮਰੀਕਾ ਨੂੰ ਲੱਗਾ ਕਿ ਭਈ ਇਹ ਹੁਣ ਇਹਨਾਂ ਨੂੰ ਖੜਕਾਉਣਾ ਪੈਣਾ ਔਰ ਨਾਲ ਦੀ ਨਾਲ ਅਸੀਂ ਉਹਨਾਂ ਦੇ ਵਿਦਾਂਤ ਪਟੇਲ ਉਸ ਦਾ ਦੇਖਿਆ ਸੀ ਜਿਹਦੇ 'ਚ ਉਹਨੇ ਕਿਹਾ ਕਿ ਵੀ ਇਹ ਇਕੱਲੇ ਜਿਹੜਾ ਇਵੇਂ ਨਹੀਂ ਹੋਣਾ, ਇਸ ਦੀ ਅਕਾਊਂਟੇਬਿਲਟੀ ਜ਼ਰੂਰੀ ਹੈ ਔਰ ਅਸੀਂ ਸਪੀਡੀ ਜਿਹੜੀ ਹੈ ਅਕਾਊਂਟੇਬਿਲਟੀ ਚਾਹੁੰਦੇ। ਹੁਣ ਇਸ ਸਭ ਨੂੰ ਐਕੋ ਕਰਦਿਆਂ ਅੱਜ ਇੱਕ ਇੰਟਰਵਿਊ ਜਿਹੜਾ ਕਿ ਅਮਰੀਕਾ ਦੇ ਭਾਰਤ ਦੇ ਵਿੱਚ ਐਂਬੈਸਡਰ ਨੇ ਐਰਿਕ ਗਾਰਸੈਟੀ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਵੀ ਅਲਟੀਮੇਟਲੀ ਕਿਸੇ ਵੀ ਮੁਲਕ ਦੀਆਂ ਨੀਤੀਆਂ ਨੂੰ ਜਿਸ ਮੁਲਕ ਦੇ ਵਿੱਚ ਜਿਹੜਾ ਸਫੀਰ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਇਹਨੂੰ ਐਨਵਾਏ ਵੀ ਕਿਹਾ ਜਾਂਦਾ ਹੈ, ਐਂਬੈਸਡਰ ਵੀ ਕਿਹਾ ਜਾਂਦਾ ਹੈ, ਰਾਜਦੂਤ ਵੀ ਪੰਜਾਬੀ 'ਚ ਕਿਹਾ ਜਾਂਦਾ ਹੈ, ਉਹ ਉਸ ਮੁਲਕ ਦੇ ਜਿਹੜਾ ਠੀਕ ਨੁਮਾਇੰਦਗੀ ਕਰਦਾ। ਜਿਵੇਂ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਸੰਜੇ ਕੁਮਾਰ ਵਰਮਾ ਜਿਹੜਾ ਜ਼ਹਿਰ ਦਾ ਭਰਿਆ ਹੋਇਆ ਜਿਹੜਾ ਜਿਹਨੂੰ ਪਰਸੋਨਾ ਨੌਨ ਗ੍ਰੇਟਾ ਬਣਾ ਕੇ ਅਲੋਂਗ ਸਾਈਡ 5 ਹੋਰ ਡਿਪਲੋਮੈਟਸ ਕੈਨੇਡਾ ਨੇ ਕਿਕ ਆਊਟ ਕੀਤਾ ਕੈਨੇਡਾ 'ਚੋਂ, ਉਹਦਾ ਜਿਹੜਾ 45 ਮਿੰਟ ਦਾ ਇੰਟਰਵਿਊ ਹੈ ਉਹਦੇ 'ਚੋਂ ਕਿਵੇਂ ਸਾਰਾ ਜਿਹੜਾ ਗੰਦ ਹੈ ਉਹ ਆਪਣਾ ਉਹ ਕੈਨੇਡਾ ਦੇ ਸਿਰ ਮੜਨਾ ਚਾਹੁੰਦਾ ਹੈ, ਖਾਲਿਸਤਾਨੀਆਂ ਪ੍ਰਤੀ ਉਸ ਦੀ ਕੀ ਪਹੁੰਚ ਕੀ ਹੈ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇੱਕ ਡਿਪਲੋਮੈਟ ਜਦੋਂ ਇਸ ਕਿਸਮ ਦੀਆਂ ਪੋਲੀਟੀਕਲ ਸਟੇਟਮੈਂਟਸ ਦਿੰਦਾ ਹੈ ਔਰ ਈਵਨ ਜਿਹੜੀ ਓਵਰਟ ਗੈਦਰਿੰਗ ਹੈ ਇੰਟੈਲੀਜੈਂਸ ਗੈਦਰਿੰਗ ਉਹਨੂੰ ਜਸਟੀਫਾਈ ਕਰ ਰਿਹਾ ਕਿ ਜੀ ਇਹ ਕੋਈ ਵਿਆਨਾ ਕਨਵੈਨਸ਼ਨ ਦੀ ਜਾਂ ਕਿਸੇ ਦੀ ਕੋਈ ਉਲੰਘਣਾ ਨਹੀਂ ਹੈ, ਇਹ ਤਾਂ ਜੇ ਮੇਰੇ ਦੇਸ਼ ਦੇ ਦੁਸ਼ਮਣ ਇੱਥੇ ਬਹਿ ਕੇ ਕੰਸਪਾਇਰ ਕਰ ਰਹੇ ਨੇ ਅਸੀਂ ਇੰਟੈਲੀਜੈਂਸ ਕਿਉਂ ਨਹੀਂ ਕਲੈਕਟ ਕਰ। ਸੋ ਉਹ ਉਹਨਾਂ ਨੇ ਇਹ ਮਿਥ ਲਿਆ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਕੈਨੇਡਾ ਦੇ ਨਾਲ ਟੱਕਰ ਜਿਹੜੀ ਹੈ ਉਹ ਉਸ ਨੂੰ ਅੱਗੇ ਖੜਨਾ, ਉਹਨਾਂ ਨੂੰ ਸ਼ਾਇਦ ਡੋਮੈਸਟਿਕ
ਕਰਾਊਡ ਦੇ ਵਿੱਚ ਸੂਟ ਕਰਦਾ ਪਰ ਅਮਰੀਕਾ ਦੇ ਮਾਮਲੇ 'ਚ ਤਾਂ ਸੂਟ ਨਹੀਂ ਕਰਦਾ। ਸੋ ਇਸ ਲਈ ਅਮਰੀਕਾ ਨੂੰ ਜਿਹੜਾ ਉਹ ਆ ਕੇ ਕੋਆਪਰੇਟ ਵੀ ਕਰਨ ਦਾ ਰੱਖਿਆ, ਮੰਨ ਵੀ ਲਿਆ। ਅਮਰੀਕਾ ਨੇ ਵਿਕਾਸ ਯਾਦਵ ਦੀ ਫੋਟੋ FBI ਦੇ ਮੋਸਟ ਵਾਂਟਡ ਦੇ ਵਿੱਚ ਵੀ ਪਾ ਦਿੱਤੀ। ਔਰ ਦੂਸਰਾ ਹੁਣ ਐਰਿਕ ਗਾਰਸੈਟੀ, ਇਹ ਮੇਅਰ ਵੀ ਰਿਹਾ LA ਦਾ, ਕਿਸੇ ਵੇਲੇ ਹਿਊਮਨ ਰਾਈਟਸ ਦਾ ਖੁਦ ਵੀ ਇਹ ਐਡਵੋਕੇਟ ਹੈ ਇੰਡੀਆ ਦੇ ਨਾਲ, ਜੋ ਜਿਸ ਮਾਮਲੇ 'ਚ, ਕਿਉਂਕਿ ਕਿੰਨੇ ਸਾਲ ਤਾਂ ਅਮਰੀਕਾ ਨੇ ਇੰਡੀਆ 'ਚ ਪ੍ਰੋਪਰ ਆਪਣਾ ਐਂਬੈਸਡਰ ਹੀ ਨਹੀਂ ਸੀ ਅਪਾਇੰਟ ਕੀਤਾ ਹੋਇਆ। ਐਰਿਕ ਗਾਰਸੈਟੀ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਨਹੀਂ ਕੀਤਾ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਲੱਗਾ ਕਿ ਚਾਈਨਾ ਦੇ ਖਿਲਾਫ ਬੁੱਲ ਵਾਕ ਦੇ ਤੌਰ 'ਤੇ ਇੰਡੀਆ ਔਰ ਪੈਸੀਫਿਕ ਓਸ਼ਨ ਔਰ ਕੁਆਡ ਔਰ ਦੂਜੇ ਤੀਜੇ ਦੇ ਥੱਲੇ ਜ਼ਰੂਰੀ ਹੈ। ਹੁਣ ਅੱਜ ਜਿਹੜਾ ਇੰਟਰਵਿਊ ਦਾ ਟਾਈਮਜ਼ ਆਫ ਇੰਡੀਆ ਨੇ ਕੀਤਾ ਸਪੈਸ਼ਲ ਐਰਿਕ ਗਾਰਸੈਟੀ ਦੇ ਨਾਲ, ਉਹਨੇ ਜੋ ਕੁਝ ਕਿਹਾ, ਹਾਲਾਂਕਿ ਮੇਰੇ ਕੋਲ ਉਹਦੀ ਐਗਜ਼ੈਕਟ ਪੰਜਾਬੀ ਟਰਾਂਸਲੇਸ਼ਨ ਵੀ ਹੈ, ਪਰ ਮੈਂ ਕਿਉਂਕਿ ਕੁਝ ਚੀਜ਼ਾਂ ਅੰਗਰੇਜ਼ੀ ਜ਼ਬਾਨ ਦੀਆਂ ਇੱਕ ਆਪਣੀਆਂ ਨੁਆਂਸਿਸ ਨੇ, ਪੰਜਾਬੀ 'ਚ ਭਾਵੇਂ ਅਸੀਂ ਬਹੁਤ ਐਕਸਪਲਿਸਿਟ ਹੁੰਦੇ ਹਾਂ, ਗੱਲ ਖੁੱਲ੍ਹ ਕੇ ਕਹੀ ਜਾ ਸਕਦੀ ਹੈ। ਅੰਗਰੇਜ਼ੀ ਦੇ ਵਿੱਚ ਭਾਵੇਂ ਉਹ ਅੰਡਰਸਟੇਟਮੈਂਟ ਲੱਗ ਰਹੀ ਹੁੰਦੀ ਹੈ ਪਰ ਉਸ ਦੇ ਵਿੱਚ ਬੜਾ ਵਜ਼ਨ ਹੁੰਦਾ ਔਰ ਉਹ ਦੱਸ ਰਿਹਾ ਹੁੰਦਾ ਕਿ ਐਂਗਰ ਦਾ ਲੈਵਲ ਕੀ ਹੈ। ਅਤੇ ਜਦੋਂ ਉਹ ਲੈਂਗੁਏਜ ਡਿਪਲੋਮੈਟ ਇਸਤੇਮਾਲ ਕਰਦਾ ਉਦੋਂ ਇਸ 'ਚ ਤੁਸੀਂ 10 ਗੁਣਾ ਹੋਰ ਇੱਕ ਪੋਲੀਟੀਕਲ ਸਪਿਨ ਦੀ ਮਲਟੀਪਲੀਕੇਸ਼ਨ ਕਰ ਸਕਦੇ ਹੋ। ਔਰ ਈਵਨ ਟਾਈਮਜ਼ ਆਫ ਇੰਡੀਆ ਨੇ ਵੀ ਜਿਹੜਾ ਹੈਡਿੰਗ ਲਾਇਆ ਇਸ ਇੰਟਰਵਿਊ ਦਾ, ਵੀ ਵਿਲ ਬੀ ਸੈਟਿਸਫਾਈਡ ਓਨਲੀ if guilty held accountable, USNY, ਇਹਨਾਂ ਦਾ ਹੈਡਲਾਈਨ ਹੈ। ਸਬ ਹੈਡਿੰਗ ਹੈ, want more than just assurances of no repetition। ਉਹਨੇ ਕਿਹਾ ਵੀ ਅਸੀਂ ਉਦੋਂ ਹੀ ਸਾਡੀ ਤਸੱਲੀ ਹੋਏਗੀ ਜਦੋਂ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਵੇ। ਸਿਰਫ ਗੱਲਾਂ ਨਾਲ ਨਹੀਂ ਸਰਨਾ ਕਿ ਅਸੀਂ ਦੁਬਾਰਾ ਨਹੀਂ ਕਰਾਂਗੇ। ਹੁਣ ਇੰਡੀਆ ਕਹੇ ਜੀ ਇੱਕ ਵਾਰੀ ਤਾਂ ਹੋ ਗਿਆ, ਸਾਨੂੰ ਮਾਫ ਕਰੋ। ਉਹਨੇ ਕਿਹਾ ਨਹੀਂ, ਇਹ ਨਹੀਂ ਹੈ। ਫਿਰ ਉਹਨੇ ਇੰਟਰਵਿਊ ਇੱਥੋਂ ਸ਼ੁਰੂ ਕੀਤਾ। ਡੇਜ਼ ਆਫਟਰ US authorities announced charges against former Indian government official Vikas Yadav for his alleged involvement in murder for hire plot, US ambassador to India Eric Garcetti told Times of India in an exclusive interaction that while American authorities are satisfied with the progress in India's probe into the case, Washington will be satisfied ultimately only if accountability is achieved। ਉਹਨੇ ਕਿਹਾ ਜੀ ਠੀਕ ਹੈ ਤੁਸੀਂ ਕਮੇਟੀ ਬਣਾਈ ਕਰ ਰਹੇ ਹੋ, ਪਰ ਜਦੋਂ ਤੱਕ ਅਕਾਊਂਟੇਬਿਲਟੀ ਨਹੀਂ ਹੁੰਦੀ ਅਸੀਂ ਇਹਦੇ 'ਤੇ ਸਾਡੀ ਤਸੱਲੀ ਨਹੀਂ ਹੋਏਗੀ। He said US wants the guilty to be held accountable। ਅਮਰੀਕਾ ਚਾਹੁੰਦਾ ਹੈ ਕਿ ਵੀ ਦੋਸ਼ੀ ਕੌਣ ਹੈ? ਅਜੀਤ ਡੋਵਲ। ਦੋਸ਼ੀ ਕੌਣ ਹੈ? ਆਲਰੇਡੀ ਆ ਗਿਆ ਅਮਿਤ ਸ਼ਾਹ, ਜਿਹਨੇ ਉਹਨੂੰ ਬਿਠਾਇਆ ਹੋਇਆ ਸਾਬਰਮਤੀ ਜੇਲ੍ਹ 'ਚ। ਔਰ ਕਿਉਂਕਿ ਰਾਹ ਜਿਹੜੀ ਹੈ ਉਹ ਆਨਸਰੇਬਲ ਹੈ ਟੂ ਦਾ PMO, ਪ੍ਰਾਈਮ ਮਿਨਿਸਟਰ ਆਫਿਸ। ਦੋਸ਼ੀ ਕੌਣ ਹੈ? ਮੋਦੀ। ਸੋ ਜੇ ਤੁਸੀਂ ਚੇਨ ਆਫ ਕਮਾਂਡ ਦੇਖੋਗੇ, ਔਰ ਸਮੰਤ ਗੋਇਲ ਜਿਸ ਨੇ ਇਹ ਸਾਰਾ ਮਾਸਟਰਮਾਈਂਡ ਕੀਤਾ ਰਾਹ ਦਾ ਚੀਫ ਹੁੰਦਿਆਂ, ਔਰ ਅਜੀਤ ਡੋਵਲ ਦੇ ਆਰਡਰਸ ਥੱਲੇ ਕੀਤਾ, ਉਹਨੇ ਅਮਿਤ ਸ਼ਾਹ ਨੂੰ ਦੀ ਗੈਂਗਸਟਰਸ ਨੂੰ ਇਸਤੇਮਾਲ ਕੀਤਾ, ਉਹਨੇ PMO ਆਫਿਸ। ਹੁਣ ਇਹ ਸਾਰੀ ਚੇਨ ਆਫ ਕਮਾਂਡ ਹੈ ਜਿਹੜੀ ਅਲਟੀਮੇਟਲੀ ਅਕਾਊਂਟੇਬਲ ਨੇ। ਔਰ ਹੀ ਸੈਡ US wants the guilty to be held accountable and not just an assurance that crime won't be repeated, ਕਿ ਵੀ ਇਹ ਕਹਿ ਦੇਣਾ ਕਿ ਜਿਵੇਂ ਦੁਬਾਰਾ ਇਵੇਂ ਨਹੀਂ ਹੈ, ਇਹਦੀ ਪੂਰੀ ਅਕਾਊਂਟੇਬਿਲਟੀ ਹੋਏ। ਫਿਰ ਉਹਨੇ ਕਿਹਾ, ਗਾਰਸੈਟੀ said US can't compromise on criminal activity whether it comes from an enemy or a close friend। ਉਹ ਕਹਿੰਦਾ ਭਾਵੇਂ ਡੂੰਘਾ ਦੋਸਤ ਕਰੇ ਜਾਂ ਦੁਸ਼ਮਣ ਕਰੇ, ਇਹ ਨਾ ਕਾਬਲੇ ਬਰਦਾਸ਼ਤ ਹੈ। He didn't comment on whether US will pursue Yadav extradition, as he said that can happen only after he is arrested। ਹੁਣ ਇਹ ਹੈ, ਇਹਨਾਂ ਨੇ ਜ਼ਮਾਨਤ ਉਹਦੀ ਦਿਖਾ ਕੇ ਉਹਨੂੰ ਦੌੜਾ ਵੀ ਦਿੱਤਾ ਹੋਇਆ, ਜਿਵੇਂ ਉਹਦੇ ਟੱਬਰ ਨੇ ਕਿਹਾ ਉਹਨੂੰ ਮਾਰ ਵੀ ਦੇਣਗੇ, ਕਿਉਂਕਿ ਉਹਦੇ ਸੀਨੇ 'ਚ ਬਹੁਤ ਸਾਰੇ ਰਾਜ ਲੁਕੇ ਹੋਣੇ ਨੇ। ਇਹ ਤਾਂ ਪੂਰਾ ਖੁੱਲ੍ਹ ਜਾਏਗਾ ਇਹਨਾਂ ਦਾ ਸਾਰਾ। ਬਿਲਕੁਲ। The ambassador also said there is too much at stake for India। ਉਹਨੇ ਕਿਹਾ ਇਹਦੇ ਨਾਲ ਭਾਰਤ ਦਾ ਬਹੁਤ ਕੁਝ ਜੁੜਿਆ ਹੋਇਆ। ਐਂਡ US to not get this case right, ਕਿ ਜੇ ਠੀਕ ਤਰ੍ਹਾਂ ਹੈਂਡਲ ਨਾ ਕੀਤਾ ਤੁਸੀਂ ਤਾਂ ਫਿਰ ਇਹਦੇ ਨਤੀਜੇ ਭੁਗਤਣ ਲਈ ਤਿਆਰ ਹੋ। ਆਸਕਡ ਅਬਾਊਟ ਪ੍ਰੋ ਖਾਲਿਸਤਾਨ ਸੈਪਰੇਟਿਸਟ ਇਨ ਕੈਨੇਡਾ, ਬਾਕੀ ਉਹਨਾਂ ਦਾ। ਹੁਣ ਜਿਹੜਾ ਵਿਕਾਸ ਯਾਦਵ ਨੂੰ ਉਹਨੇ ਆਪਣਾ ਵਕੀਲ ਉੱਥੇ ਕੋਈ ਰੱਖਿਆ ਹੋਇਆ ਜਾਂ ਕੀ ਆ, ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ
आर के हंडू है कोई, तो आदित्य चौधरी है, उन्हें दिल्ली 'ਚ ਕਿਹਾ कि जी विकास यादव तो कदे US गया ही नहीं, उन्होंने एवें एक बली का बकरा बनाया जा रहा है इंटरनेशनल पॉलिसीज़ के थले। द एक्यूजेशनस आर बेसलैस एंड पार्ट ऑफ ए लार्जर इंटरनेशनल कंस्पिरेसी अगेंस्ट इंडिया, कि जी ये भारत के खिलाफ वड्डी अंतरराष्ट्रीय साजिश हो रही है। विकास यादव तो कदे अमरीका गया नहीं है और ये जड़ा है उस ह्यूमिलेट किया जा रहा है खाम खा दे तरीके नाल। हुण ये अपने आप दे विच बहुत कुछ इंटरव्यू कहंदा है। हालां ये कहना कि जी विकास यादव कोई पहली बारी फड़िया गया, ये पता नहीं यादवां दे हिस्से ही लाया होया। पिछले 7 साल तो नेवी का आला अफसर कुलभूषण यादव, जिन्होंने पाकिस्तान ने फड़िया बलोचिस्तान दे विच गड़बड़ दे लई, उस नूं डैथ सेंटेंस दी हुई है। इंडिया उहदा केस इंटरनेशनल कोर्ट ऑफ जस्टिस लैके गया। फिर असी देखते हैं यही सामंत गोयल बारे यूके की इंटैलीजेंस ने दस्सिया कि जदों उत्थे पोस्टड सी और ये अवतार सिंह खंडा और दूसरिਆਂ ਨੂੰ ਦੀ रेकी कर रहा सी, इंटरफीयर कर रहा सी, तो उदों आलमोस्ट यूके वाले उन्होंने परसोना नॉन ग्रेटा डिकलेयर करन दे नेड़े आ गए सी, पर उन्होंने वापस भेज दिता गया सी। फिर असी जर्मन के हवाले नाल गल कीती सी कि 3 कन्विक्शनस जर्मन दे विच होईयां ने। एक हसबैंड वाइफ सिखी स्वरूप वाले ਜਿਹੜੇ ਰਾਹ ਦੇ ਏਜੰਟ ਸੀ। ਸੋ ਇਹ ਨਹੀਂ ਹੈ ਕਿ ਵੀ ਇਹ ਇਹਨਾਂ ਦੀ ਜਿਹੜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੈ, ਇਹ ਤਾਂ 40 ਸਾਲਾਂ ਤੋਂ ਚੱਲ ਰਿਹਾ ਸੀ। ਹੁਣ ਜਦੋਂ ਇਹ ਫੜੇ ਗਏ ਨੇ ਔਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ 'ਚ ਐਰਿਕ ਗਾਰਸੈਟੀ ਦਾ ਇੰਟਰਵਿਊ ਬਹੁਤ ਇੰਪੋਰਟੈਂਟ ਹੈ ਇਹ ਦੱਸਣ ਦੇ ਲਈ, ਕਿਉਂਕਿ ਇਹ ਦਿੱਲੀ ਦੀ ਧਰਤੀ 'ਤੇ ਖਲੋ ਕੇ ਉਹਨਾਂ ਦਾ ਹੀ ਮੀਡੀਆ ਟਾਈਮਜ਼ ਆਫ ਇੰਡੀਆ ਨੂੰ ਉਹਨੇ ਕਿਹਾ ਕਿ ਵੀ ਸਿਰਫ ਤੁਸੀਂ ਇਹ ਕਹਿ ਦਿਓ ਜੀ ਅੱਗੋਂ ਨਹੀਂ ਕਰਾਂਗੇ, ਇਹ ਨਹੀਂ ਹੋਣਾ। उन्हें कहा बहुत कुछ एट स्टेक है, इसकी अकाउंटेबिलिटी होनी चाहिए है और क्विक जस्टिस होना चाहिए। सो असी इस सारे नू एक होप के तौर पर भी देखते हैं और असी होप करते हैं कि इसका मंथकी अंजाम अल्टीमेटली भारत एज ए रोग स्टेट उस दे उत्ते इंटरनेशनल सैंक्शनस उस नू जिहड़ा है कैनेडा इंटरनेशनल क्रिमिनल कोर्ट च लैके जाएगा। ये सारे जिहड़े ने ये संभावनावां इस वेले ਇਹ ਸਾਰੇ ਹਾਲਾਤ ਚੋਂ ਕਾਫੀ ਉਜਾਗਰ ਹੁੰਦੀਆਂ ਲੱਗਦੀਆਂ ਨੇ। ਜੀ ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।